ਪੰਜਾਬੀ ਰੇਡੀਓ USA ਸੁਣ ਰਹੇ ਹੋ ਤੁਸੀਂ ਦੋਸਤੋ। ਸ਼ਾਮਲ ਹੋ ਸਮੇਂ ਅਪਡੇਟ ਕੈਨੇਡਾ ਸੈਗਮੈਂਟ ਦੇ ਵਿੱਚ। ਗੁਰਪ੍ਰੀਤ ਸਿੰਘ ਤੁਹਾਡੀ ਸੇਵਾ 'ਚ ਹਾਜ਼ਰ ਹੈ। ਅੱਜ ਹੈ 2 ਦਸੰਬਰ ਸਾਲ 2019। ਅੱਜ ਕਾਫੀ ਖਬਰਾਂ ਨੇ ਜਿਹੜੀਆਂ ਧਿਆਨ ਮੰਗਦੀਆਂ ਨੇ। ਜਿਹੜੀਆਂ ਮੁੱਖ ਖਬਰਾਂ ਨੇ ਉਹਨਾਂ ਵਿੱਚ ਤਾਂ ਇੱਕ ਇਹ ਕਿ ਨਾਈਜੀਰੀਆ ਤੋਂ ਇੱਕ ਪਰਿਵਾਰ ਕੈਨੇਡਾ ਵਿੱਚ ਮਜਬੂਰੀ ਵਸ ਆਇਆ ਸੀ 2 ਸਾਲ ਪਹਿਲਾਂ, ਔਰ ਉਹਨਾਂ ਨੇ ਇੱਥੇ ਰਾਸ਼ਟਰੀ ਸ਼ਰਨ ਮੰਗੀ ਸੀ। ਕੈਨੇਡਾ ਸਰਕਾਰ ਨੇ ਉਹਨਾਂ ਨੂੰ ਸ਼ਰਨ ਦੇਣ ਤੋਂ ਨਾ ਕਰ ਦਿੱਤੀ ਹੈ। ਹਾਲਾਤ ਉਹਨਾਂ ਲਈ ਕਾਫੀ ਚਿੰਤਾਜਨਕ ਨੇ। ਇਸ ਦੇ ਬਾਰੇ ਅੱਗੇ ਚੱਲ ਕੇ ਵਿਸਥਾਰ ਵਿੱਚ ਮੈਂ ਦੱਸੂਗਾ ਕਿ ਹੋਇਆ ਕੀ ਹੈ। ਇਸ ਤੋਂ ਇਲਾਵਾ ਸਰੀ ਦੇ ਵਿੱਚ ਸ਼ਨੀਚਰਵਾਰ ਨੂੰ ਪ੍ਰਬਲੀਨ ਮਠਾਰੂ ਨੂੰ ਯਾਦ ਕੀਤਾ ਗਿਆ, ਭਾਰਤ ਤੋਂ ਆਈ ਉਸ ਵਿਦਿਆਰਥਣ ਨੂੰ ਜਿਸ ਦੀ ਭੇਤਭਰੀਆਂ ਹਾਲਤਾਂ ਵਿੱਚ ਮੌਤ ਹੋਈ। ਕਾਫੀ ਲੋਕ ਵੱਡੀ ਗਿਣਤੀ 'ਚ ਪਹੁੰਚੇ। ਇਸ ਤੋਂ ਇਲਾਵਾ ਚਾਰਲਸ ਸਮਿਥ ਜਿਹੜੇ ਜਾਰਜੀਆ ਸਟੇਟ ਅਖਬਾਰ ਦੇ ਐਡੀਟਰ ਨੇ, ਉਹਨਾਂ ਨੂੰ ਵੀਕਐਂਡ ਦੌਰਾਨ ਸਨਮਾਨਿਤ ਕੀਤਾ ਗਿਆ। ਨਸਲਵਾਦ ਦੇ ਖਿਲਾਫ ਉਹਨਾਂ ਨੇ ਡਟ ਕੇ ਸਟੈਂਡ ਲਿਆ, ਜਿਸ ਦੇ ਲਈ ਉਹਨਾਂ ਨੂੰ ਰੈਡੀਕਲ ਦੇਸੀ ਅਦਾਰੇ ਵੱਲੋਂ ਸਨਮਾਨਿਤ ਕੀਤਾ ਗਿਆ। ਅਤੇ ਅਖੀਰ ਵਿੱਚ ਮੈਂ ਇੱਕ ਤਬਸਰਾ ਕਰਨਾ ਚਾਹੂੰਗਾ ਤੁਹਾਡੇ ਲਈ। ਉਹ ਇਹ ਹੈ ਕਿ ਜਿਹੜਾ ਸਦਵੀ ਪ੍ਰਗਿਆ ਦਾ ਮਾਮਲਾ ਭਾਰਤ ਵਿੱਚ, ਉਸ ਦੇ ਕੈਨੇਡਾ ਵਿੱਚ ਕੀ ਅਰਥ ਨੇ, ਕੈਨੇਡਾ ਲਈ ਉਸ ਪੂਰੇ ਮਾਮਲੇ ਦੇ ਕੀ ਅਰਥ ਨੇ, ਇਸ ਵੱਲ ਮੈਂ ਤੁਹਾਡਾ ਧਿਆਨ ਦਿਵਾਉਣ ਦੀ ਛੋਟੀ ਜਿਹੀ ਕੋਸ਼ਿਸ਼ ਕਰੂੰਗਾ। ਅਤੇ ਆਓ ਪਹਿਲਾਂ ਖਬਰਾਂ ਵੱਲ ਨਿਗਾਹ ਮਾਰੀਏ। ਸੋ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿ ਨਾਈਜੀਰੀਆ ਤੋਂ ਇੱਕ ਪਰਿਵਾਰ 2 ਵਰ੍ਹੇ ਪਹਿਲਾਂ ਕੈਨੇਡਾ ਆਇਆ ਸੀ। ਹੋਇਆ ਇਸ ਤਰ੍ਹਾਂ ਸੀ ਕਿ ਰਸ਼ੀਦਤ ਬਕਾਰੇ ਨਾਂ ਦੀ ਇੱਕ ਔਰਤ, ਉਸ ਦਾ ਪਤੀ ਹਫੀਜ਼, ਇੱਕ ਉਹਨਾਂ ਦਾ ਪੁੱਤਰ ਅਤੇ ਇੱਕ ਉਹਨਾਂ ਦੀ ਧੀ, ਇਹ ਚਾਰੇ ਜੀ 2 ਸਾਲ ਪਹਿਲਾਂ ਕੈਨੇਡਾ ਆਏ, ਵਿੰਡਸਰ ਆ ਕੇ ਟਿਕ ਗਏ। ਉਹਨਾਂ ਨੇ ਬਾਕਾਇਦਾ ਰਾਸ਼ਟਰੀ ਸ਼ਰਨ ਮੰਗੀ ਸੀ। ਉਹਨਾਂ ਨੂੰ ਖਦਸ਼ਾ ਇਸ ਗੱਲ ਦਾ ਹੈ ਕਿ ਨਾਈਜੀਰੀਆ ਦੇ ਵਿੱਚ ਜੇ ਵਾਪਸ ਜਾਂਦੇ ਨੇ ਅਤੇ ਹੁਣ ਉਹਨਾਂ ਦੀ ਇੱਥੇ ਆਉਣ ਤੋਂ ਬਾਅਦ ਇੱਕ ਹੋਰ ਬੇਟੀ ਹੋਈ, ਯਾਨੀ ਕਿ 2 ਧੀਆਂ ਨੇ ਉਹਨਾਂ ਦੇ ਪਰਿਵਾਰ ਦੇ ਵਿੱਚ। ਜਦੋਂ ਆਏ ਸੀ ਤਾਂ ਇੱਕ ਬੇਟੀ ਸੀ। ਉਹਨਾਂ ਨੂੰ ਡਰ ਹੈ ਕਿ ਉੱਥੋਂ ਦੇ ਜਿਹੜੇ ਕੁਝ ਕੱਟੜਪੰਥੀ ਨੇ, ਉਹਨਾਂ ਦੇ ਦਬਾਅ ਹੇਠਾਂ ਬੱਚਿਆਂ ਦੀ ਜਬਰੀ ਸੁਨਤ ਕਰਵਾਈ ਜਾ ਸਕਦੀ, ਜਿਸ ਦਾ ਉਹਨਾਂ ਦੀ ਸਿਹਤ 'ਤੇ, ਉਹਨਾਂ ਦੀ ਜ਼ਿੰਦਗੀ 'ਤੇ ਭੈੜਾ ਅਸਰ ਪੈ ਸਕਦਾ। ਇੱਕ ਇਹੋ ਜਿਹਾ ਮਾਮਲਾ ਜਿਸ ਨੂੰ ਲੈ ਕੇ ਕਈ ਔਰਤਾਂ ਚਿੰਤਤ ਨੇ, ਔਰ ਉੱਥੋਂ ਮਜਬੂਰੀ ਵਸ਼ ਦੂਜੇ ਦੇਸ਼ਾਂ ਵਿੱਚ ਜਾਣ ਲਈ ਮਜਬੂਰ ਨੇ। ਸੋ ਉਸੇ ਕੜੀ ਦੇ ਵਿੱਚ ਇਹ ਟੱਬਰ ਵੀ ਕੈਨੇਡਾ ਆਇਆ ਸੀ, ਵਿੰਡਸਰ ਆ ਕੇ ਟਿਕ ਗਿਆ। ਪਰ ਹੁਣ ਕੈਨੇਡਾ ਸਰਕਾਰ ਨੇ ਉਹਨਾਂ ਨੂੰ ਰਾਸ਼ਟਰੀ ਸ਼ਰਨ ਦੇਣ ਤੋਂ ਨਾ ਕਰ ਦਿੱਤੀ ਹੈ, ਔਰ ਉਹਨਾਂ ਨੂੰ ਡੀਪੋਰਟ ਕਰਨ ਲਈ ਕਹਿ ਦਿੱਤਾ ਗਿਆ। ਸੋ ਇਸ ਨੂੰ ਲੈ ਕੇ ਹਾਲਾਤ ਕਾਫੀ ਚਿੰਤਾਜਨਕ ਬਣੇ ਹੋਏ ਨੇ। ਇਸ ਟੱਬਰ ਨੇ ਹੁਣ ਵਿਰੋਧੀ ਧਿਰ NDP ਤੋਂ ਮਦਦ ਮੰਗੀ ਹੈ ਕਿ ਸਾਡੇ ਮਾਮਲੇ 'ਚ ਦਖਲ ਦੇ ਕੇ ਸਾਡੀ ਕਿਸੇ ਤਰੀਕੇ ਨਾਲ ਖਲਾਸੀ ਕਰਾਓ, ਸਾਨੂੰ ਰਾਸ਼ਟਰੀ ਸ਼ਰਨ ਦਿੱਤੀ ਜਾਵੇ। ਵਾਪਸ ਜਾਣ 'ਤੇ ਸਾਡੀਆਂ ਬੱਚੀਆਂ ਨੂੰ ਖਾਸ ਤੌਰ 'ਤੇ ਖਤਰਾ ਪੈਦਾ ਹੋ ਸਕਦਾ। ਸੋ ਵੇਖਦੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਬਾਰੇ 'ਚ ਕੀ ਕਰਦੇ ਨੇ, ਕਿਉਂਕਿ ਟਰੂਡੋ ਦੀ ਛਵੀ ਬਣੀ ਹੋਈ ਹੈ ਕਿ ਔਰਤਾਂ ਦੇ ਬਾਰੇ ਕਾਫੀ ਉਹਨਾਂ ਦਾ ਉਦਾਰ ਰਵੱਈਆ ਰਿਹਾ। ਦੁਨੀਆ ਭਰ 'ਚ ਜਿੱਥੇ ਔਰਤਾਂ ਦੇ ਜ਼ੁਲਮ ਹੋਏ ਨੇ, ਜਾਂ ਕੈਨੇਡਾ ਵਿੱਚ ਵੀ, ਉੱਥੇ ਉਹ ਬੋਲੇ ਨੇ। ਉਹਨਾਂ ਨੇ ਔਰਤਾਂ ਨੂੰ ਆਪਣੀ ਕੈਬਨਿਟ ਵਿੱਚ ਵੱਧ ਤੋਂ ਵੱਧ ਥਾਂ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ। ਸੋ ਹੁਣ ਸਾਰੀਆਂ ਨਜ਼ਰਾਂ ਟਰੂਡੋ ਵੱਲ ਨੇ ਕਿ ਟਰੂਡੋ ਇਸ ਬਾਰੇ 'ਚ ਕੀ ਕਰਦੇ ਨੇ। ਪਰ ਫਿਲਹਾਲ ਵਿਰੋਧੀ ਧਿਰ NDP ਇਸ ਮਾਮਲੇ ਨੂੰ ਚੁੱਕ ਰਹੀ ਹੈ। ਸ਼ਨੀਚਰਵਾਰ ਨੂੰ ਸਰੀ ਦੇ ਹਾਲੈਂਡ ਪਾਰਕ ਵਿਖੇ ਪ੍ਰਬਲੀਨ ਮਠਾਰੂ ਨੂੰ ਯਾਦ ਕੀਤਾ ਗਿਆ। ਚੇਤੇ ਰਹੇ ਕੁਝ ਦਿਨ ਪਹਿਲਾਂ ਇਸ ਭਾਰਤ ਤੋਂ ਆਈ ਵਿਦਿਆਰਥਣ ਦੀ ਭੇਤਭਰੀਆਂ ਹਾਲਤਾਂ ਵਿੱਚ ਮੌਤ ਹੋਈ ਸੀ। ਦਰਅਸਲ ਇੱਕ ਘਰ ਵਿੱਚੋਂ 2 ਲਾਸ਼ਾਂ ਬਰਾਮਦ ਹੋਈਆਂ ਸਨ, ਜਿਨ੍ਹਾਂ ਵਿੱਚੋਂ ਇੱਕ ਲਾਸ਼ ਪ੍ਰਬਲੀਨ ਮਠਾਰੂ ਦੀ ਸੀ। ਇਹ ਹੱਤਿਆ ਅਤੇ ਆਤਮ ਹੱਤਿਆ ਦਾ ਮਾਮਲਾ ਹੈ। ਪ੍ਰਬਲੀਨ ਦੀ ਉਮਰ 21 ਸਾਲ ਸੀ। ਉੱਥੇ ਜਿਹੜੀ ਦੂਜੀ ਲਾਸ਼ ਬਰਾਮਦ ਕੀਤੀ ਗਈ ਉਹ 18 ਸਾਲਾ ਮਰਦ ਦੀ ਸੀ। ਉਸ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ। ਨਹੀਂ ਪਤਾ ਕਿ ਕੌਣ ਉਹ, ਨਾ ਪਤਾ ਲੱਗਿਆ ਕਿ ਕਿਹੜੇ ਕਾਰਨਾਂ ਕਰਕੇ ਇਹ ਹੱਤਿਆ ਅਤੇ ਆਤਮ ਹੱਤਿਆ ਦੋਨੇ ਹੋਏ ਨੇ। ਸੋ ਖੈਰ, ਪ੍ਰਬਲੀਨ ਨੂੰ ਯਾਦ ਕਰਨ ਦੇ ਲਈ ਲੋਕਾਂ ਨੇ ਸ਼ਨੀਚਰਵਾਰ ਸ਼ਾਮ ਨੂੰ ਹਾਲੈਂਡ ਪਾਰਕ ਵਿੱਚ ਇਕੱਤਰਤਾ ਕੀਤੀ। ਠੰਡ ਕਾਫੀ ਪੈ ਰਹੀ ਸੀ। ਠੰਡ ਦੀ ਪਰਵਾਹ ਨਾ ਕਰਦਿਆਂ ਲੋਕ ਰਾਤ ਸਮੇਂ ਆਏ। ਉਹਨਾਂ ਨੇ ਆ ਕੇ ਉੱਥੇ ਮੋਮਬੱਤੀਆਂ ਬਾਲੀਆਂ। ਪ੍ਰਬਲੀਨ ਨੂੰ ਯਾਦ ਕੀਤਾ ਗਿਆ। ਇਸ ਮੌਕੇ 'ਤੇ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਵੀ ਪਹੁੰਚੇ ਹੋਏ ਸਨ। ਸੈਂਕੜੇ ਤਾਦਾਦ ਵਿੱਚ ਲੋਕ ਹਾਜ਼ਰ ਸਨ। ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਦੇ ਪਹਿਲੇ ਦਸਤਾਰਧਾਰੀ ਸਿੱਖ ਅਫਸਰ ਬਲਤੇਜ ਸਿੰਘ ਢਿੱਲੋਂ ਵੀ ਉੱਥੇ ਹਾਜ਼ਰ ਸੀ, ਜਿਨ੍ਹਾਂ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਦੀ ਲੋੜ ਹੈ ਜਿਹੜੇ ਸਟੂਡੈਂਟਾਂ ਨੂੰ ਝਾਂਸਾ ਦੇ ਕੇ ਸੱਦਦੇ ਨੇ ਇੱਥੇ, ਔਰ ਪਰਿਸਥਿਤੀਆਂ ਇਹੋ ਜਿਹੀ ਪੈਦਾ ਹੋ ਰਹੀਆਂ ਨੇ ਜਿਸ ਦੇ ਕਰਕੇ ਬੱਚੇ ਮਾਨਸਿਕ ਪਰੇਸ਼ਾਨੀ ਵਿੱਚ ਗੁਜ਼ਰ ਰਹੇ ਨੇ। ਸੋ ਖੈਰ, ਇਸ ਦੇ ਵਿੱਚ ਕੀ ਬਣੂਗਾ ਅਜੇ ਤਾਂ ਕੁਝ ਕਹਿ ਨਹੀਂ ਸਕਦੇ। ਪਰ ਫਿਲਹਾਲ ਪ੍ਰਬਲੀਨ ਮਠਾਰੂ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਚੁੱਕੇ ਨੇ, ਜਿਹੜੇ ਕਿ ਧਿਆਨ ਮੰਗਦੇ ਨੇ। ਇਸ ਤੋਂ ਇਲਾਵਾ ਵੀਕਐਂਡ ਦੌਰਾਨ ਚਾਰਲਸ ਸਮਿਥ ਜਿਹੜੇ ਜਾਰਜੀਆ ਸਟੇਟ ਅਖਬਾਰ ਦੇ ਐਡੀਟਰ ਨੇ, ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਰੈਡੀਕਲ ਦੇਸੀ ਇੱਕ ਮਾਸਿਕ ਪਰਚਾ ਜਿਹੜਾ ਕਿ ਮੁਤਬਾਦਲ ਸਿਆਸਤ ਨੂੰ ਕਵਰ ਕਰਦਾ। ਸੋ ਉਹਨਾਂ ਵੱਲੋਂ ਤਕਰੀਬਨ ਹਰ ਸਾਲ ਕੁਝ ਵਧੀਆ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਂਦਾ, ਆਪਣਾ ਸਾਲਾਨਾ ਕੈਲੰਡਰ ਜਾਰੀ ਕੀਤਾ ਜਾਂਦਾ। ਸੋ ਉਸੇ ਕੜੀ ਦੇ ਵਿੱਚ ਐਤਵਾਰ ਵਾਲੇ ਦਿਨ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ, ਦਿਹਾੜੇ ਨੂੰ ਸਮਰਪਿਤ
यादगारी कैलेंडर जारी किया गया और उत्थे ही चार्ली स्मिथ ਨੂੰ ਰੈਡੀਕਲ ਦੇਸੀ ਦਾ ਬਹਾਦਰੀ ਮੈਡਲ ਲੈ ਕੇ ਸਨਮਾਨਿਤ ਕੀਤਾ ਗਿਆ। ਚਾਰਲੀ ਸਮਿਥ ਜਿਹੜੇ ਨੇ ਨਸਲਵਾਦ ਦੇ ਖਿਲਾਫ ਡਟ ਕੇ ਬੋਲਦੇ ਆਏ ਨੇ, ਲਿਖਦੇ ਆਏ ਨੇ। ਇੱਥੋਂ ਤੱਕ ਕਿ ਸੱਜੇ ਪੱਖੀ ਪੀਪਲਸ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸਿਮ ਬਰਨੀਏ ਜਿਹੜੇ ਕਿ ਰਿਫਿਊਜੀਆਂ ਤੇ ਮਿਗਰੈਂਟਾਂ ਬਾਰੇ ਕਾਫੀ ਇਤਰਾਜ਼ਯੋਗ ਬਿਆਨ ਦਿੰਦੇ ਆਏ ਨੇ, ਉਹਨਾਂ ਦੇ ਨਾਲ ਉਹਨਾਂ ਨੇ ਇੰਟਰਵਿਊ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਕਿ ਹਰੇਕ ਮੀਡੀਆ ਮੰਚ ਜਿਹੜਾ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਮੈਕਸਿਮ ਬਰਨੀਏ ਨੂੰ ਪਲੇਟਫਾਰਮ ਦੇ ਰਿਹਾ ਸੀ। ਸੋ ਉਹਨਾਂ ਨੇ ਸਪਸ਼ਟ ਕੀਤਾ ਕਿ ਮੈਂ ਇੰਟਰਵਿਊ ਨਹੀਂ ਲਊਂਗਾ ਇਸ ਸ਼ਖਸ ਦਾ, ਇਹ ਨਸਲਵਾਦ ਫੈਲਾ ਰਿਹਾ। ਸੋ ਚਾਰਲੀ ਸਮਿਥ ਪਹਿਲਾਂ ਵੀ ਇਸ ਤਰ੍ਹਾਂ ਦਾ ਸਟੈਂਡ ਲੈਂਦੇ ਆਏ ਨੇ, ਜਿਸ ਕਰਕੇ ਨਸਲਵਾਦੀਆਂ ਵੱਲੋਂ ਅਕਸਰ ਉਹਨਾਂ 'ਤੇ ਆਨਲਾਈਨ ਜਿਹੜੇ ਹਮਲੇ ਕੀਤੇ ਗਏ ਨੇ। ਸੋ ਉਹਨਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਉਹਨਾਂ ਨੇ ਇਹ ਆਪਣਾ ਕੰਮ ਜਾਰੀ ਰੱਖਿਆ। ਸੋ ਉਸ ਨਾਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨ ਕਰਨ ਵਾਲਿਆਂ ਵਿੱਚ ਐਨੀ ਓਹਾਨਾ ਸੀ ਜਿਹੜੀ ਕਿ ਇੱਕ ਟੀਚਰ ਹੈ ਅਤੇ ਨਸਲਵਾਦ ਵਿਰੋਧੀ ਕਾਰਕੁਨ ਹੈ। ਇਸ ਤੋਂ ਇਲਾਵਾ ਅਵਤਾਰ ਸਿੰਘ ਢਿੱਲੋਂ ਜਿਹੜੇ ਲੰਬੇ ਸਮੇਂ ਤੋਂ ਉਸ ਗੱਲ ਲਈ ਸੰਘਰਸ਼ ਕਰ ਰਹੇ ਨੇ ਕਿ ਕੰਮਾਂ 'ਤੇ ਲੋਕਾਂ ਨੂੰ ਦਸਤਾਰ ਬੰਨ੍ਹਣ ਦਾ ਹੱਕ ਹੋਵੇ। ਸੋ ਉਹਨਾਂ ਦੋਨਾਂ ਨੇ ਰਲ ਕੇ ਉਹਨਾਂ ਨੂੰ ਇਹ ਮੈਡਲ ਜਿਹੜਾ ਪੇਸ਼ ਕੀਤਾ। ਇਸ ਮੌਕੇ 'ਤੇ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਅਤੇ MLA ਰਚਨਾ ਸਿੰਘ, ਦੋ ਚੁਣੇ ਹੋਏ ਨੁਮਾਇੰਦੇ ਹਾਜ਼ਰ ਸਨ। ਸੋ ਇਸ ਮੌਕੇ 'ਤੇ ਚਾਰਲੀ ਸਮਿਥ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਮੈਂ ਗੁਰੂ ਨਾਨਕ ਸਾਹਿਬ ਦੀ ਸੋਚ ਤੋਂ ਪ੍ਰਭਾਵਿਤ ਹਾਂ। ਸੋ ਗੁਰੂ ਨਾਨਕ ਸਾਹਿਬ ਦੀ ਸੋਚ ਅੱਜ ਵੀ ਪ੍ਰਸੰਗਕ ਹੈ। ਜਿਸ ਤਰੀਕੇ ਨਾਲ ਨਸਲਵਾਦ ਵੱਧ ਰਿਹਾ, ਔਰਤਾਂ ਦੇ ਖਿਲਾਫ ਹਿੰਸਾ ਵੱਧ ਰਹੀ ਹੈ, ਉਹਨਾਂ ਦਾ ਕਹਿਣਾ ਸੀ ਕਿ ਗੁਰੂ ਨਾਨਕ ਸਾਹਿਬ ਦੀ ਸੋਚ ਅੱਜ ਵੀ ਪ੍ਰਸੰਗਕ ਹੈ, ਜਿਨ੍ਹਾਂ ਨੇ ਸਾਨੂੰ ਪਵਨ ਪਾਣੀ ਦੇ ਲਈ ਜਿਹੜਾ ਕਿ ਉਹਨਾਂ ਨੇ ਕਿਹਾ ਸੀ ਕਿ ਪਵਨ ਗੁਰੂ ਪਾਣੀ ਪਿਤਾ ਦਾ ਸੁਨੇਹਾ ਦਿੱਤਾ ਸੀ, ਮਾਤਾ ਧਰਤ ਮਹੱਤ। ਸੋ ਉਹਨਾਂ ਨੇ ਸਾਨੂੰ ਆਪਣੀ ਮਾਂ ਧਰਤੀ ਦਾ ਵੀ ਸਤਿਕਾਰ ਕਰਨ ਲਈ ਸਾਨੂੰ ਹੋਕਾ ਦਿੱਤਾ ਸੀ। ਸੋ ਅੱਜ ਜਿਵੇਂ ਵਾਤਾਵਰਨ ਦਾ ਉਜਾੜਾ ਹੋ ਰਿਹਾ, ਵਾਤਾਵਰਨ 'ਚ ਨਿਘਾਰ ਆ ਰਿਹਾ, ਉਸ ਨਾਤੇ ਉਹਨਾਂ ਦੀ ਕਹੀ ਹੋਈ ਇਕੱਲੀ ਗੱਲ ਅੱਜ ਵੀ ਬਿਲਕੁਲ ਅਰਥ ਭਰਪੂਰ ਹੈ। ਇਸ ਤੋਂ ਇਲਾਵਾ BC ਦੀ ਵਿਧਾਨ ਸਭਾ ਵਿੱਚ ਇੱਕ ਵੱਡੀ ਡਿਵੈਲਪਮੈਂਟ ਇਹ ਹੋਈ ਹੈ ਕਿ ਉੱਥੇ ਇੱਕ ਮੋਸ਼ਨ ਲਿਆਂਦਾ ਗਿਆ, ਜਿਸ ਵਿੱਚ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਭਵਿੱਖ ਵਿੱਚ ਸਿਰਫ ਇਬਾਦਤ ਨਹੀਂ ਕਰੋਗੇ ਤੁਸੀਂ, ਸਗੋਂ ਚਿੰਤਨ ਵੀ ਕਰ ਸਕੋਗੇ। ਹੁਣ ਤੱਕ BC ਦੀ ਵਿਧਾਨ ਸਭਾ ਵਿੱਚ ਰਵਾਇਤ ਰਹੀ ਹੈ ਕਿ ਇਬਾਦਤ ਹੁੰਦੀ ਸੀ। ਸੋ ਇਬਾਦਤ ਨੂੰ ਲੈ ਕੇ ਕੁਝ ਜਿਹੜੇ ਧਰਮ ਨਿਰਪੱਖ ਗਰੁੱਪ ਨੇ, ਖਾਸ ਤੌਰ 'ਤੇ BC ਹਿਊਮਨਿਸਟ ਐਸੋਸੀਏਸ਼ਨ, ਉਹਨਾਂ ਵੱਲੋਂ ਇਤਰਾਜ਼ ਉਠਾਏ ਗਏ ਸਨ। ਉਹਨਾਂ ਦਾ ਕਹਿਣਾ ਸੀ ਕਿ ਧਰਮ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਹੈ ਕਿ ਇਬਾਦਤ ਦੀ ਜਿਹੜਾ ਇਹ ਪਰੰਪਰਾ ਬੰਦ ਕੀਤੀ ਜਾਵੇ। ਸੋ BC ਦੀ ਵਿਧਾਨ ਸਭਾ ਦੇ ਵਿੱਚ ਕੁਝ ਲੋਕਾਂ ਨੇ ਵਿਚਾਰ ਕੀਤਾ, ਇੱਕ ਵਿਚਕਾਰਲਾ ਰਾਹ ਕੱਢ ਲਿਆ ਕਿ ਠੀਕ ਹੈ ਇਬਾਦਤ ਹੁੰਦੀ ਰਹੇ, ਪਰ ਇਬਾਦਤ ਲੋਕਾਂ ਦੇ ਠੋਸੀ ਨਾ ਜਾਵੇ। ਕੁਝ ਇਹੋ ਜਿਹੇ ਵੀ ਵਿਧਾਇਕ ਨੇ ਜਿਹੜੇ ਧਾਰਮਿਕ ਬਿਰਤੀ ਵਾਲੇ ਨਹੀਂ, ਕੁਝ ਇਹੋ ਜਿਹੇ ਵੀ ਨੇ ਜਿਹੜੇ ਕਿ ਨਾਸਤਿਕ ਨੇ। ਸੋ ਉਹਨਾਂ ਨੇ ਇੱਕ ਰਾਹ ਕੱਢ ਲਿਆ ਕਿ ਇਬਾਦਤ ਦੇ ਨਾਲ ਨਾਲ ਚਿੰਤਨ ਦੀ ਇੱਕ ਮੱਦ ਵੀ ਸ਼ਾਮਲ ਕੀਤੀ ਜਾਵੇ ਇਸ ਗੱਲਬਾਤ ਦੇ ਵਿੱਚ। ਸੋ ਜਿਹੜੇ ਇਬਾਦਤ ਨਹੀਂ ਕਰਨਾ ਚਾਹੁੰਦੇ, ਜਿਹੜੇ ਰੱਬ 'ਚ ਯਕੀਨ ਨਹੀਂ ਕਰਦੇ ਜਾਂ ਧਾਰਮਿਕ ਬਿਰਤੀ ਵਾਲੇ ਨਹੀਂ, ਉਹਨਾਂ ਨੂੰ ਇਹ ਮੌਕਾ ਪ੍ਰਦਾਨ ਕੀਤਾ ਜਾਵੇਗਾ ਕਿ ਉਹ ਵਿਧਾਨ ਸਭਾ ਦੇ ਵਿੱਚ ਖੜ੍ਹ ਕੇ ਚਿੰਤਨ ਕਰ ਸਕਣਗੇ, ਕੁਝ ਨਾ ਕੁਝ ਕਹਿ ਸਕਣਗੇ ਕਿਸੇ ਵੀ ਅਜਿਹੇ ਮੁੱਦੇ 'ਤੇ ਜਿਹੜਾ ਉਹਨਾਂ ਨੂੰ ਲੱਗਦਾ ਕਿ ਵਧੇਰੇ ਮਹੱਤਵਪੂਰਨ ਹੈ। ਸੋ ਇੱਕ ਤਰੀਕੇ ਨਾਲ ਧਰਮ ਨਿਰਪੱਖਤਾ ਦੀ ਗੱਲ ਕਰਨ ਵਾਲੀ ਇਸ ਜਥੇਬੰਦੀ ਦੀ ਜਿੱਤ ਹੈ। ਉਹਨਾਂ ਦੇ ਵੱਲੋਂ ਲਗਾਤਾਰ ਇਸ ਸੰਬੰਧ ਵਿੱਚ ਉਦਮ ਕੀਤੇ ਜਾ ਰਹੇ ਸਨ। ਇੱਥੇ ਗੱਲ ਇਹ ਵੀ ਸਪਸ਼ਟ ਕਰ ਦੇਣੀ ਬਣਦੀ ਹੈ ਕਿ ਜਿਹੜਾ ਕੁਬੈਕ ਦੇ ਵਿੱਚ ਵਾਦਗ੍ਰਸਤ ਬਿੱਲ ਆਇਆ, ਬਿੱਲ 21, ਜਿਸ ਦੇ ਤਹਿਤ ਲੋਕਾਂ ਨੂੰ ਸਰਕਾਰੀ ਕੰਮਾਂ ਦੇ ਧਾਰਮਿਕ ਚਿੰਨ੍ਹ ਪਹਿਨਣ ਦੀ ਆਗਿਆ ਨਹੀਂ ਹੈ, ਉਸ ਦਾ ਇਸ ਜਥੇਬੰਦੀ ਨੇ ਡਟ ਕੇ ਵਿਰੋਧ ਵੀ ਕੀਤਾ। ਸੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਥੇਬੰਦੀ ਜਿਹੜੀ ਹੈ ਨਿਰੀ ਪੂਰੀ ਕੋਈ ਨਾਸਤਿਕਾਂ ਦੀ ਜਥੇਬੰਦੀ ਹੈ। ਸੋ ਇਸ ਜਥੇਬੰਦੀ ਦੇ ਵਿੱਚ ਇਸ ਦੀ ਵੀ ਗੁੰਜਾਇਸ਼ ਰੱਖੀ ਗਈ ਹੈ ਕਿ ਜਿਹੜੇ ਲੋਕ ਆਪਣੇ ਧਾਰਮਿਕ ਵਿਸ਼ਵਾਸਾਂ ਨਾਲ ਜੁੜੇ ਹੋਏ ਨੇ ਉਹਨਾਂ ਦਾ ਵੀ ਸਤਿਕਾਰ ਕੀਤਾ ਜਾਵੇ, ਬਸ਼ਰਤੇ ਕਿ ਜਿਹੜਾ ਪਬਲਿਕ ਸਪੇਸ ਦੇ ਵਿੱਚ ਧਰਮ ਦੀ ਗੱਲ ਨਾ ਹੋਵੇ, ਉੱਥੇ ਸਾਂਝੀ ਗੱਲ ਹੋਵੇ। ਸੋ ਇਹ ਇੱਕ ਜਿਹੜਾ ਇੱਕ ਕਲੈਰੀਫਿਕੇਸ਼ਨ ਦੇਣਾ ਬਣਦਾ ਸੀ ਤਾਂ ਜੋ ਕੋਈ ਭੁਲੇਖਾ ਨਾ ਪੈਦਾ ਹੋਵੇ ਲੋਕਾਂ ਨੂੰ। ਇਸ ਤੋਂ ਇਲਾਵਾ ਇੱਕ ਵੱਡੀ ਡਿਵੈਲਪਮੈਂਟ ਇਹ ਹੋਈ ਕਿ ਇੱਕ ਯੂਨੀਅਨ ਨੇ, ਜਿਹੜੀ ਕਿ ਬਹੁਤ ਮਹੱਤਵਪੂਰਨ ਯੂਨੀਅਨ ਹੈ, ਉਸਨੇ ਮੰਗ ਕੀਤੀ ਕਿ ਜਿਹੜੇ ਊਬਰ ਜਾਂ ਲਿਫਟ ਦੇ ਡਰਾਈਵਰ ਨੇ ਉਹਨਾਂ ਨੂੰ ਵੀ ਸਰਕਾਰ ਵੱਲੋਂ ਜਿਹੜੀ ਤੈਅ ਕੀਤੀ ਗਈ ਉਜਰਤ ਹੈ, ਘੱਟੋ ਘੱਟ ਉਜਰਤ, ਉਹ ਦਿੱਤੀ ਜਾਵੇ। ਤੁਸੀਂ ਤਕਰੀਬਨ ਸਾਰੇ ਜਾਣਦੇ ਹੀ ਹੋ ਕਿ ਇਹਨਾਂ ਮੁਲਕਾਂ ਦੇ ਵਿੱਚ ਮਿਨੀਮਮ ਵੇਜ ਦੀ ਰਿਵਾਇਤ ਰਹੀ ਹੈ। ਸੋ ਜਿਹੜੇ ਵੀ ਅਦਾਰੇ ਨੇ ਵੱਖਰੇ ਵੱਖਰੇ, ਉਹਨਾਂ ਉੱਤੇ ਇਸ ਗੱਲ ਦਾ ਜਿਹੜਾ ਹੈ ਉਹ ਇਸ ਗੱਲ ਲਈ ਵਚਨਬੱਧ ਨੇ ਕਿ ਉਹ ਜਿਹੜਾ ਸਰਕਾਰ ਵੱਲੋਂ ਮੁਕਰਰ ਕੀਤਾ ਗਿਆ ਮਿਨੀਮਮ ਵੇਜ ਹੈ ਜਾਂ ਸਰਕਾਰ ਵੱਲੋਂ ਤੈਅ ਕੀਤੀ ਗਈ ਘੱਟ ਤੋਂ ਘੱਟ ਉਜਰਤ ਹੈ, ਉਹ ਆਪਣੇ ਕੰਮ ਨੂੰ ਜ਼ਰੂਰ ਦੇਣ। ਸੋ ਜਿਹੜੀ ਯੂਨੀਅਨ ਹੈ, ਦ ਯੂਨਾਈਟਿਡ ਫੂਡ ਐਂਡ ਕਮਰਸ਼ੀਅਲ ਵਰਕਰਸ ਯੂਨੀਅਨ, ਉਹਨਾਂ ਨੇ ਬਕਾਇਦਾ ਇਸ ਗੱਲ ਦਾ ਨੋਟਿਸ ਲਿਆ ਕਿ ਜਿਹੜੇ ਲੋਕ ਲਿਫਟ ਜਾਂ ਊਬਰ ਵਰਗੀਆਂ ਜਿਹੜੀਆਂ ਐਪ ਟੈਕਸੀ ਕੰਪਨੀਜ਼ ਦੇ ਕੰਮ ਕਰਨਗੇ, ਉਹਨਾਂ ਨੂੰ ਹੋ ਸਕਦਾ ਕਿ ਮਿਨੀਮਮ ਵੇਜ ਨਾ ਮਿਲੇ, ਘੱਟ ਤੋਂ ਘੱਟ ਤੈਅਸ਼ੁਦਾ ਉਜਰਤ ਨਾ ਦਿੱਤੀ ਜਾਵੇ। ਇਸ ਨੂੰ ਯਕੀਨੀ ਬਣਾਇਆ ਜਾਵੇ ਕਿ ਉਹਨਾਂ ਨੂੰ ਇਹ ਉਜਰਤ ਮਿਲੇ, ਉਹਨਾਂ ਦਾ ਸ਼ੋਸ਼ਣ ਨਾ ਹੋਵੇ, ਉਹਨਾਂ ਨੂੰ ਉਹੀ ਮਿਹਨਤਾਨਾ ਮਿਲੇ ਜੋ ਬਾਕੀਆਂ ਨੂੰ ਮਿਲਦਾ ਆ। ਸੋ ਇਹ ਨਾ ਹੋਵੇ ਕਿ ਉੱਥੇ ਮੁਨਾਫਾਖੋਰੀ ਦੇ ਨਾਂ 'ਤੇ ਉਹਨਾਂ ਦੀ ਲੁੱਟ ਹੋਵੇ। ਸੋ ਇੱਕ ਬਹੁਤ ਵੱਡੀ ਡਿਵੈਲਪਮੈਂਟ ਹੈ। ਊਬਰ ਅਤੇ ਲਿਫਟ ਵਾਲੇ ਡਰਾਈਵਰਾਂ ਲਈ ਇਹ ਰਾਹਤ ਹੋਵੇਗੀ ਜੇ ਅਜਿਹਾ ਕੁਝ ਸਰਕਾਰ ਵੱਲੋਂ
ਮੁਕਰਰ ਕੀਤਾ ਗਿਆ। ਉਹਨਾਂ ਨੇ ਬਕਾਇਦਾ ਲੇਬਰ ਰਿਲੇਸ਼ਨ ਬੋਰਡ ਦੇ ਕੋਲ ਇਹ ਮੰਗ ਰੱਖੀ ਹੈ। ਅੱਗੇ ਚੱਲਦੇ ਇੱਕ ਇੰਪੋਰਟੈਂਟ ਖਬਰ ਇਹ ਕਿ ਜਿਹੜਾ ਕੈਨੇਡਾ ਭਰ ਦੇ ਜਿੰਨੇ ਵੀ ਮੁੱਖ ਮੰਤਰੀ ਨੇ ਵੱਖ-ਵੱਖ ਸੂਬਿਆਂ ਦੇ, ਉਹ ਟੋਰਾਂਟੋ ਵਿੱਚ ਇਕੱਤਰ ਹੋ ਰਹੇ ਨੇ। ਚੇਤੇ ਰਹੇ ਜਦੋਂ ਤੋਂ 21 ਅਕਤੂਬਰ ਦੀਆਂ ਚੋਣਾਂ ਹੋ ਕੇ ਹਟੀਆਂ ਨੇ ਔਰ ਇਸ ਚੋਣ ਦੇ ਵਿੱਚ ਜਸਟਿਨ ਟਰੂਡੋ ਦੀ ਸੱਤਾਧਾਰੀ ਲਿਬਰਲ ਪਾਰਟੀ ਨੂੰ ਜਿੱਤ ਹਾਸਿਲ ਹੋਈ ਸੀ, ਭਾਵੇਂ ਬਹੁਮਤ ਨਹੀਂ ਸੀ ਮਿਲਿਆ, ਪਰ ਸਰਕਾਰ ਉਹਨਾਂ ਨੇ ਬਣਾ ਲਈ ਹੈ। ਉੱਧਰ ਸੱਜੇ ਪੱਖੀ ਟੋਰੀ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ, ਜਿਸ ਤੋਂ ਪਿੱਛੋਂ ਪੱਛਮੀ ਸੂਬਿਆਂ ਦੇ ਵਿੱਚ ਵੱਖਵਾਦ ਦੀਆਂ ਸੁਰਾਂ ਉੱਠਣੀਆਂ ਸ਼ੁਰੂ ਹੋ ਚੁੱਕੀਆਂ ਨੇ। ਖਾਸ ਤੌਰ 'ਤੇ ਟੋਰੀ ਖੇਮਿਆਂ ਦੇ ਵਿੱਚ ਇਹ ਜਿਹੜੀਆਂ ਸੁਰਾਂ ਨੇ ਇਹ ਵੱਧ ਰਹੀਆਂ ਨੇ। ਸੋ ਉਸ ਦੇ ਮੱਦੇਨਜ਼ਰ ਮੁੱਖ ਮੰਤਰੀਆਂ ਦੀ ਇੱਕ ਬੈਠਕ ਹੋਣ ਜਾ ਰਹੀ ਹੈ, ਜਿੱਥੇ ਮੁੱਖ ਮੰਤਰੀ ਰਲ ਕੇ ਇਹ ਤੈਅ ਕਰਨਗੇ ਕਿ ਕਿਹੜੇ ਸਾਂਝੇ ਮੁੱਦੇ ਨੇ ਜਿਨ੍ਹਾਂ ਉੱਪਰ ਅਸੀਂ ਫੈਡਰਲ ਸਰਕਾਰ ਦੇ ਨਾਲ ਕੋਈ ਠੋਸ ਗੱਲ ਕਰਨੀ ਹੈ, ਕਿਹੜੇ ਸਾਡੇ ਸਾਂਝੇ ਮੁੱਦੇ ਨੇ ਜਿਨ੍ਹਾਂ ਦੇ ਤੁਸੀਂ ਚਾਹੁੰਦੇ ਕਿ ਫੈਡਰਲ ਸਰਕਾਰ ਕੁਝ ਕਰੇ। ਸੋ ਉਹ ਇੱਕ ਸਾਂਝਾ ਪ੍ਰੋਗਰਾਮ ਤਿਆਰ ਕਰਨ ਲਈ ਉਹਨਾਂ ਵੱਲੋਂ ਇਕੱਤਰਤਾ ਹੋ ਰਹੀ। ਦੇਖਦੇ ਉੱਥੇ ਕਿਹੜਾ ਮੁੱਦਾ ਭਾਰੂ ਰਹਿੰਦਾ, ਕਿਹੜਾ ਇਹੋ ਜਿਹਾ ਮੁੱਦਾ ਜਾਂ ਕਿਹੜੇ ਇਹੋ ਜਿਹੇ ਮੁੱਦੇ ਨੇ ਜਿਨ੍ਹਾਂ 'ਤੇ ਤਕਰੀਬਨ ਸਭ ਦੀ ਰਾਏ ਇੱਕੋ ਵਰਗੀ ਹੋਵੇ। ਉੱਧਰ ਟੋਰੀ ਪਾਰਟੀ ਦੇ ਵਿੱਚ ਅੰਦਰੂਨੀ ਤੌਰ 'ਤੇ ਜਿਹੜੇ ਇਹ ਮਤਭੇਦ ਉੱਭਰ ਕੇ ਸਾਹਮਣੇ ਆ ਰਹੇ ਨੇ ਲਗਾਤਾਰ। ਹੋਇਆ ਇਸ ਤਰ੍ਹਾਂ ਕਿ ਟੋਰੀ ਪਾਰਟੀ ਨੂੰ ਜਿਹੜਾ ਪਿੱਛੇ ਜੇ ਫੈਡਰਲ ਚੋਣ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ, ਉਸ ਦਾ ਵੱਡਾ ਕਾਰਨ ਇਹ ਮੰਨਿਆ ਜਾ ਰਿਹਾ ਕਿ ਟੋਰੀ ਪਾਰਟੀ ਦੇ ਨੇਤਾ ਐਂਡਰੂ ਸ਼ੀਅਰ ਕੱਟੜ ਕ੍ਰਿਸਚਨ ਵਿਚਾਰਾਂ ਵਾਲੇ ਵਿਅਕਤੀ ਨੇ, ਜਿਹੜੇ ਕਿ ਸਮਲਿੰਗੀ ਰਿਸ਼ਤਿਆਂ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ। ਸੋ ਜਿਸ ਨੂੰ ਲੈ ਕੇ ਇਸ ਪਾਰਟੀ ਬਾਰੇ ਕਈ ਲੋਕਾਂ ਦੇ ਮਨਾਂ ਵਿੱਚ ਤੌਖਲੇ ਸਨ, ਬੇਚੈਨੀ ਸੀ। ਸੋ ਉਸ ਦੇ ਮੱਦੇਨਜ਼ਰ ਲੋਕਾਂ ਨੇ ਇਸ ਪਾਰਟੀ ਨੂੰ ਰਿਜੈਕਟ ਕੀਤਾ ਔਰ ਐਂਡਰੂ ਸ਼ੀਅਰ ਖੁੱਲ੍ਹ ਤੌਰ 'ਤੇ ਕਹਿ ਰਹੇ ਸੀ ਕਿ ਜਿਹੜੀ ਸਮਲਿੰਗੀਆਂ ਦੀ ਪਰੇਡਾਂ ਹੁੰਦੀਆਂ ਮੈਂ ਉਸ ਵਿੱਚ ਸ਼ਾਮਲ ਨਹੀਂ ਹੋਵਾਂਗਾ, ਜਿਸ ਤੋਂ ਉਹਨਾਂ ਦੇ ਅੰਦਰੂਨੀ ਵਿਚਾਰਾਂ ਦਾ ਪ੍ਰਗਟਾਵਾ ਹੋ ਰਿਹਾ ਸੀ। ਹਾਲਾਂਕਿ ਖੁੱਲ੍ਹ ਕੇ ਉਹ ਇਹਨਾਂ ਰਿਸ਼ਤਿਆਂ ਦੀ ਮੁਖਾਲਫਤ ਵੀ ਨਹੀਂ ਸੀ ਕਰ ਰਹੇ, ਪਰ ਸਵਾਲ ਇਹ ਉੱਠ ਰਿਹਾ ਸੀ ਕਿ ਪਾਰਟੀ ਦਾ ਅਖੀਰ ਸਟੈਂਡ ਹੈ ਕੀ। ਸੋ ਹੋਇਆ ਇੱਦਾਂ ਕਿ ਉਹਨਾਂ ਦੀ ਜਿਹੜੀ ਨਵੀਂ ਡੈਪਟੀ ਲੀਡਰ ਪਾਰਟੀ ਦੀ ਲਿਓਨਾ ਐਲਸਲੇਵ, ਉਸਨੇ ਹੁਣ CBC ਰੇਡੀਓ ਨਾਲ ਗੱਲਬਾਤ ਕਰਦਿਆਂ ਸਪਸ਼ਟ ਕਹਿ ਦਿੱਤਾ ਕਿ ਐਂਡਰੂ ਸ਼ੀਅਰ ਦਾ ਇਹਨਾਂ ਪਰੇਡਾਂ ਵਿੱਚ ਸ਼ਾਮਲ ਹੋਣਾ ਕੋਈ ਜ਼ਰੂਰੀ ਨਹੀਂ। ਉਹ ਆਪਣੇ ਧਾਰਮਿਕ ਬਿਰਤੀ ਦੇ ਅਨੁਸਾਰ ਇਸ ਤੋਂ ਇਨਕਾਰੀ ਵੀ ਹੋ ਸਕਦੇ ਨੇ। ਇਸ ਤੋਂ ਲੈ ਕੇ ਇੱਕ ਵਾਰ ਫਿਰ ਜਿਹੜਾ ਹੈ ਸਮਲਿੰਗੀ ਹਲਕਿਆਂ ਦੇ ਵਿੱਚ ਪਾਰਟੀ ਦੀ ਆਲੋਚਨਾ ਸ਼ੁਰੂ ਹੋ ਚੁੱਕੀ ਹੈ। ਪਾਰਟੀ ਦੇ ਅੰਦਰ ਹੀ ਅੰਦਰੂਨੀ ਤੌਰ 'ਤੇ ਖਿੱਚੋਤਾਣ ਅਤੇ ਮਤਭੇਦ ਉੱਭਰ ਆਏ ਨੇ। ਸੋ ਐਂਡਰੂ ਸ਼ੀਅਰ ਦੀ ਜਿਹੜੀ ਆਪਣੀ ਲੀਡਰਸ਼ਿਪ ਹੈ ਉਹ ਕਿੰਨਾ ਚਿਰ ਬਚੀ ਰਹੇਗੀ ਇਹ ਤਾਂ ਹੁਣ ਸਮਾਂ ਹੀ ਦੱਸੇਗਾ, ਪਰ ਫਿਲਹਾਲ ਅਪ੍ਰੈਲ ਦੀ ਕਨਵੈਨਸ਼ਨ ਤੱਕ ਤਾਂ ਉਹ ਬਚੇ ਹੋਏ ਨੇ, ਪਰੰਤੂ ਅਗਾਂਹ ਜਾ ਕੇ ਸ਼ਾਇਦ ਉਹਨਾਂ ਨੂੰ ਦਿੱਕਤਾਂ ਆਉਣ। ਸੋ ਇਹ ਇਸ ਗੱਲ ਦਾ ਸੂਚਕ ਹੈ। ਇਸ ਤੋਂ ਇਲਾਵਾ ਜਿਹੜੇ ਕੈਨੇਡਾ ਦੇ ਨਵੇਂ ਵਿਦੇਸ਼ ਮੰਤਰੀ ਨੇ ਫਰੈਂਕੋਇਸ ਫਿਲਿਪ ਸ਼ੈਂਪੇਨ, ਉਹਨਾਂ ਨੇ ਸਵੀਕਾਰ ਕੀਤਾ ਕਿ ਚੀਨ ਦੇ ਨਾਲ ਕੈਨੇਡਾ ਦੇ ਸੰਬੰਧ ਬਾਰੇ ਸੁਖਾਵੇਂ ਨਹੀਂ ਚੱਲ ਰਹੇ। ਉਹਨਾਂ ਨੇ ਇਸ ਗੱਲ ਨੂੰ ਮੰਨ ਲਿਆ ਕਿ ਆਮ ਵਰਗੇ ਹਾਲਾਤ ਪੈਦਾ ਕਰਨ ਲਈ ਅਜੇ ਸਮਾਂ ਲੱਗੇਗਾ। ਅਜੇ ਨੇੜਲੇ ਭਵਿੱਖ 'ਚ ਇਸ ਗੱਲ ਦੀ ਕੋਈ ਆਸ ਨਜ਼ਰ ਨਹੀਂ ਆ ਰਹੀ ਕਿ ਚੀਨ ਅਤੇ ਕੈਨੇਡਾ ਦੇ ਸੰਬੰਧ ਛੇਤੀ ਕਿਤੇ ਸੁਖਾਵੇਂ ਹੋਣਗੇ। ਚੇਤੇ ਰਹੇ ਚੀਨ ਦੀ ਇੱਕ ਤਕਨੀਕੀ ਕੰਪਨੀ ਦੀ CFO ਨੂੰ ਪਿੱਛੇ ਜੇ ਅਮਰੀਕਾ ਦੇ ਇਸ਼ਾਰਿਆਂ 'ਤੇ ਗ੍ਰਿਫਤਾਰ ਕੀਤਾ ਗਿਆ ਸੀ ਕੈਨੇਡਾ ਦੀ ਸਰਕਾਰ ਵੱਲੋਂ, ਜਿਸ ਨੂੰ ਲੈ ਕੇ ਚੀਨ ਅਤੇ ਕੈਨੇਡਾ ਦੇ ਵਿਚਾਲੇ ਦੂਰੀਆਂ ਵੱਧ ਗਈਆਂ। ਉੱਧਰ ਚੀਨ ਵਾਲਿਆਂ ਨੇ ਵੀ 2 ਕੈਨੇਡੀ ਨਾਗਰਿਕਾਂ ਨੂੰ ਫੜ ਕੇ ਜੇਲ੍ਹਾਂ 'ਚ ਤਾੜ ਦਿੱਤਾ ਅਤੇ ਉਹਨਾਂ ਨੂੰ ਛੁਡਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ, ਪਰ ਦੋਨਾਂ ਦੇਸ਼ਾਂ ਦੇ ਵਪਾਰਕ ਰਿਸ਼ਤਿਆਂ 'ਤੇ ਇਸ ਦਾ ਬਹੁਤ ਭੈੜਾ ਅਸਰ ਪਿਆ। ਸੋ ਇਹਨਾਂ ਦੇ ਰਿਸ਼ਤਿਆਂ ਦੇ ਵਿੱਚ ਲਗਾਤਾਰ ਫਿੱਕ ਪਈ ਹੈ, ਰਿਸ਼ਤੇ ਨਿਘਾਰ ਵੱਲ ਨੂੰ ਜਾ ਰਹੇ ਨੇ। ਸੋ ਇਸ ਨੂੰ ਥਾਂ ਸਿਰ ਕਰਨ ਲਈ ਨਵੇਂ ਵਿਦੇਸ਼ ਮੰਤਰੀ ਲਈ ਕਈ ਸਾਰੀਆਂ ਚੁਣੌਤੀਆਂ ਨੇ, ਪਰ ਉਹਨਾਂ ਨੇ ਜਿਸ ਤਰੀਕੇ ਨਾਲ ਸਵੀਕਾਰ ਕੀਤਾ, ਇਹ ਦੱਸਦਾ ਇਹ ਹੈ ਕਿ ਕਾਫੀ ਮਾਮਲਾ ਗੰਭੀਰ ਹੈ। ਸੋ ਬਹੁਤ ਕੁਝ ਕਰਨ ਵਾਲਾ। ਅਖੀਰ ਵਿੱਚ ਮੈਂ ਇੱਕ ਤਬਸਰਾ ਕਰਨਾ ਚਾਹਾਂਗਾ, ਉਹ ਇਹ ਹੈ ਕਿ ਜਿਹੜਾ ਸਾਧਵੀ ਪ੍ਰਗਿਆ ਦਾ ਮਾਮਲਾ ਭਾਰਤ ਵਿੱਚ ਕਾਫੀ ਪੱਖਿਆ ਹੋਇਆ, ਉਸਦੇ ਕੈਨੇਡਾ ਲਈ ਕੀ ਅਰਥ ਨੇ, ਇਸ ਵੱਲ ਥੋੜ੍ਹਾ ਧਿਆਨ ਦੇਣਾ ਚਾਹੂੰਗਾ ਮੈਂ। ਪਹਿਲਾਂ ਗੱਲ ਕਰਦੇ ਸਾਧਵੀ ਪ੍ਰਗਿਆ ਹੈ ਕੌਣ। ਸਾਧਵੀ ਪ੍ਰਗਿਆ ਭਾਰਤ ਦੀ ਇੱਕ ਵਿਵਾਦਗ੍ਰਸਤ ਮੈਂਬਰ ਪਾਰਲੀਮੈਂਟ ਹੈ, ਜਿਹੜੀ ਕਿ ਕੱਟੜਪੰਥੀ ਹਿੰਦੂ ਪ੍ਰਚਾਰਕ ਹੈ। 2008 ਦੇ ਵਿੱਚ ਮਾਲੇਗਾਓਂ ਵਿੱਚ ਇੱਕ ਧਮਾਕਾ ਹੋਇਆ ਸੀ, ਜਿਸ ਵਿੱਚ 10 ਵਿਅਕਤੀ ਮਰੇ ਸੀ, 100 ਦੇ ਕਰੀਬ ਜ਼ਖਮੀ ਹੋਏ ਸਨ ਔਰ ਜਾਂਚ ਅਧਿਕਾਰੀਆਂ ਨੇ ਬਾਅਦ ਸਿੱਟਾ ਕੱਢਿਆ ਸੀ ਕਿ ਇਹ ਜਿਹੜਾ ਧਮਾਕਾ ਸੀ, ਇਸ ਵਿੱਚ ਮੁੱਖ ਤੌਰ 'ਤੇ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਹਮਲੇ ਦੀ ਸਾਜ਼ਿਸ਼ ਰਚੀ ਗਈ ਸੀ ਹਿੰਦੂ ਕੱਟੜਪੰਥੀਆਂ ਵੱਲੋਂ, ਔਰ ਜਿਸ ਦੀ ਆਗੂ ਹੈ ਸਾਧਵੀ ਪ੍ਰਗਿਆ। ਸਾਧਵੀ ਪ੍ਰਗਿਆ ਨੂੰ ਬਾਅਦ 'ਚ ਗ੍ਰਿਫਤਾਰ ਕਰ ਲਿਆ ਗਿਆ। ਉਸ ਦੇ ਖਿਲਾਫ ਮੁਕੱਦਮਾ ਅਜੇ ਵੀ ਜਾਰੀ ਹੈ, ਅਜੇ ਉਹਦੀ ਖਲਾਸੀ ਨਹੀਂ ਹੋਈ, ਪਰ ਹੋਇਆ ਇਹ ਕਿ ਉਸਨੂੰ ਪਿਛਲੀਆਂ ਜਿਹੜੀਆਂ ਆਮ ਚੋਣਾਂ ਤੋਂ ਪਹਿਲਾਂ ਜ਼ਮਾਨਤ 'ਤੇ ਛੱਡ ਦਿੱਤਾ ਗਿਆ। ਬਹਾਨਾ ਇਹ ਬਣਾਇਆ ਗਿਆ ਕਿ ਉਸਦੀ ਸਿਹਤ ਠੀਕ ਨਹੀਂ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਉਸ ਦੀ ਪ੍ਰੋੜਤਾ ਕਰਦੇ ਰਹੇ, ਇਹ ਕਹਿ ਕੇ ਕਿ ਉਸਨੂੰ ਫਸਾਇਆ ਗਿਆ। ਹਿੰਦੂਆਂ ਨੂੰ ਬਦਨਾਮ ਕਰਨ ਲਈ ਪਿਛਲੀ ਕਾਂਗਰਸ ਸਰਕਾਰ ਨੇ ਇਹ ਸਾਰਾ ਜਿਹੜਾ ਹੈ ਡਰਾਮਾ ਖੇਡਿਆ ਸੀ। ਸੋ ਸਾਧਵੀ ਪ੍ਰਗਿਆ ਕਰਦਿਆਂ ਜਿਹੜਾ ਹੈ ਬਾਹਰ ਆਈ, ਉਸਨੇ ਫਿਰ ਚੋਣ ਲੜੀ, ਫਿਰ ਉਹ MP ਚੋਣ ਹੋ ਗਈ ਅਤੇ ਹੁਣ ਉਹ ਪਾਰਲੀਮੈਂਟ 'ਚ ਬੈਠੀ ਹੈ। ਪਿੱਛੇ ਜੇ ਉਹਨੇ ਵਿਵਾਦਗ੍ਰਸਤ ਬਿਆਨ ਦਿੱਤਾ, ਜਿਸ ਵਿੱਚ ਉਸਨੇ ਮਹਾਤਮਾ ਗਾਂਧੀ ਦੇ ਹਤਿਆਰੇ ਨਥੂਰਾਮ ਗੋਡਸੇ ਨੂੰ ਦੇਸ਼ ਭਗਤ ਕਹਿ ਦਿੱਤਾ। ਇਸ ਨੂੰ ਲਾ ਕੇ ਕਾਫੀ ਰੌਲਾ ਪਿਆ ਔਰ ਵਿਰੋਧੀ ਧਿਰਾਂ ਨੇ ਸਪਸ਼ਟ ਕੀਤਾ ਕਿ ਉਹ ਦਹਿਸ਼ਤਗਰਦੀ ਦੀ ਕਾਰਵਾਈ 'ਚ ਸ਼ਾਮਲ ਰਹੀ ਹੈ। ਉਹ MP ਕਿਉਂ ਬਣੀ, ਉਸਨੂੰ ਇਲੈਕਸ਼ਨ ਕਿਉਂ ਲੜਵਾਈ ਗਈ, ਇਸ ਦੇ ਉੱਤੇ ਉਹਨਾਂ ਨੇ ਫਿਰ ਦੁਬਾਰਾ
ਬੀਜੇਪੀ ਨੂੰ ਲੰਮੇ ਹੱਥੀ ਲੈਣ ਦੀ ਕੋਸ਼ਿਸ਼ ਕੀਤੀ ਹੈ, ਪਰ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਤੇ ਮੋਦੀ ਸਰਕਾਰ ਦੇ ਪ੍ਰਤੀਨਿਧ ਕਹਿ ਰਹੇ ਨੇ ਕਿ ਸਦਵੀ ਪ੍ਰਗਿਆ ਤੋਂ ਦੋਸ਼ੀ ਪਾਈ ਨਹੀਂ ਗਈ। ਇਹ ਗੱਲ ਸਹੀ ਹੈ, ਦੋਸ਼ੀ ਨਹੀਂ ਪਾਈ ਗਈ। ਮੁਕੱਦਮਾ ਚੱਲ ਰਿਹਾ, ਮੁਕੱਦਮੇ ਦੇ ਖਤਮ ਹੋਣ ਤੋਂ ਬਾਅਦ ਪਤਾ ਲੱਗੂਗਾ ਦੋਸ਼ੀ ਹੈ ਜਾਂ ਨਹੀਂ, ਤਾਂ ਅਦਾਲਤ ਤੈਅ ਕਰਨਾ ਹੈ। ਪਰ ਇੱਕ ਵੱਡਾ ਸਵਾਲ ਇਹ ਪੈਦਾ ਹੁੰਦਾ ਕਿ ਦੋਸ਼ੀ ਤਾਂ ਤਰਵਿੰਦਰ ਸਿੰਘ ਪਰਮਾਰ ਵੀ ਨਹੀਂ ਸੀ। ਹੁਣ ਤਰਵਿੰਦਰ ਸਿੰਘ ਪਰਮਾਰ ਕੌਣ ਸੀ? ਤਰਵਿੰਦਰ ਸਿੰਘ ਪਰਮਾਰ ਬੱਬਰ ਖਾਲਸਾ ਦਾ ਆਗੂ ਸੀ। ਬੱਬਰ ਖਾਲਸਾ ਖਾਲਿਸਤਾਨ ਪੱਖੀ ਜਥੇਬੰਦੀ, ਜਿਸ ਤੇ ਪਾਬੰਦੀ ਲੱਗ ਚੁੱਕੀ ਹੈ। ਸੋ ਤਰਵਿੰਦਰ ਸਿੰਘ ਪਰਮਾਰ ਬਾਰੇ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਏਅਰ ਇੰਡੀਆ ਦਾ ਕਾਂਡ ਹੋਇਆ ਸੀ 23 ਜੂਨ 1985 ਨੂੰ, ਆਦਮਸਮਾਨੇ ਏਅਰ ਇੰਡੀਆ ਫਲਾਈਟ 182 ਨੂੰ ਸੂਟਕੇਸ ਬੰਬ ਦੀ ਬੰਦਾ ਉਡਾ ਦਿੱਤਾ ਗਿਆ ਸੀ। ਇਹ ਸਾਰਾ ਕੁਝ ਜਿਹੜਾ ਹੈ ਸਰਕਾਰੀ ਏਜੰਸੀਆਂ ਵੱਲੋਂ ਖਾਲਸਾ ਦੇ ਸਿਰ ਮੜਿਆ ਗਿਆ ਸੀ। ਉਹਨਾਂ ਦਾ ਕਹਿਣਾ ਸੀ ਕਿ ਇਸ ਦੇ ਪਿੱਛੇ ਬੱਬਰ ਖਾਲਸਾ ਦਾ ਹੱਥ ਹੈ ਤੇ ਤਰਵਿੰਦਰ ਸਿੰਘ ਪਰਮਾਰ ਇਸ ਸਾਜ਼ਿਸ਼ ਦਾ ਸੂਤਰਧਾਰ ਸੀ। ਪਰ ਤਰਵਿੰਦਰ ਸਿੰਘ ਪਰਮਾਰ ਦੋਸ਼ੀ ਨਹੀਂ ਸੀ ਪਾਇਆ ਗਿਆ। ਤਰਵਿੰਦਰ ਸਿੰਘ ਪਰਮਾਰ ਦੇ ਖਿਲਾਫ ਮੁਕੱਦਮਾ ਚਲਾ ਕੇ ਉਸ ਨੂੰ ਸਜ਼ਾ ਨਹੀਂ ਸੀ ਦਿੱਤੀ ਗਈ। ਤਰਵਿੰਦਰ ਸਿੰਘ ਪਰਮਾਰ ਬਾਰੇ ਇਹ ਗੱਲ ਜਿਹੜੀ ਹੈ ਪੁਲਿਸ ਵੱਲੋਂ ਦਾਅਵੇ ਵਜੋਂ ਪੇਸ਼ ਕੀਤੀ ਜਾਂਦੀ ਰਹੀ ਹੈ, ਪਰ ਅਜੇ ਤੱਕ ਇਹ ਸਿੱਧ ਨਹੀਂ ਹੋਇਆ ਕਿ ਤਰਵਿੰਦਰ ਸਿੰਘ ਪਰਮਾਰ ਦੋਸ਼ੀ ਸੀ। ਬਾਵਜੂਦ ਇਸ ਦੇ 1992 ਵਿੱਚ ਤਰਵਿੰਦਰ ਸਿੰਘ ਪਰਮਾਰ ਜਦੋਂ ਭਾਰਤ ਗਿਆ ਖਾਲਿਸਤਾਨ ਦੀ ਲੜਾਈ ਨੂੰ ਅੱਗੇ ਤੋਰਨ ਲਈ, ਤਾਂ ਉਸ ਨੂੰ ਝੂਠੇ ਮੁਕਾਬਲੇ 'ਚ ਖਪਾ ਦਿੱਤਾ ਗਿਆ। ਪੰਜਾਬ ਪੁਲਿਸ ਨੇ ਆਪਣੇ ਤੌਰ 'ਤੇ ਹੀ ਉਸ ਨੂੰ ਦੋਸ਼ੀ ਕਰਾਰ ਦੇ ਕੇ ਔਰ ਗੈਰ ਕਾਨੂੰਨੀ ਢੰਗ ਨਾਲ ਉਸ ਦੀ ਜਾਨ ਲਈ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਸਦਵੀ ਪ੍ਰਗਿਆ ਵਰਗਿਆਂ ਦੇ ਪ੍ਰਤੀ ਜਿਸ ਤਰੀਕੇ ਨਾਲ ਭਾਰਤੀ ਰਾਜ ਆਪਣੀ ਨਰਮਾਈ ਜਗ ਜ਼ਾਹਰ ਕਰ ਰਿਹਾ, ਉਹ ਇੱਕ ਉਹਨਾਂ ਦੇ ਲਈ ਸ਼ਰਮਨਾਕ ਗੱਲ ਹੈ। ਜੇ ਤੁਸੀਂ ਕਹਿੰਦੇ ਹੋ ਕਿ ਭਾਰਤ ਵਿੱਚ, ਜੇ ਤੁਸੀਂ ਕਹਿੰਦੇ ਸੀ ਪੰਜਾਬ ਵਿੱਚ ਅਮਨ ਸ਼ਾਂਤੀ ਦੀ ਲੋੜ ਸੀ, ਜਿਸ ਦੇ ਕਾਰਨ ਉਸ ਨੂੰ ਬਹਾਲ ਕਰਨ ਦੇ ਵਾਸਤੇ ਪੁਲਿਸ ਨੂੰ ਵੱਧ ਤਾਕਤਾਂ ਦਿੱਤੀਆਂ ਗਈਆਂ, ਤਾਂ ਮਾਫ ਕਰਨਾ, ਅੱਜ ਭਾਰਤ ਵਿੱਚ ਵੀ ਅਮਨ ਸ਼ਾਂਤੀ ਦੀ ਅੱਜ ਵੀ ਲੋੜ ਹੈ। ਔਰ ਹਿੰਦੂਤਵੀ ਕਰੜਪੰਥੀ ਜਿਵੇਂ ਦੰਦ ਲਾਉਂਦੇ ਫਿਰਦੇ ਨੇ, ਸ਼ਾਇਦ ਜਿਸ ਰਾਹ 'ਤੇ ਤਰਵਿੰਦਰ ਸਿੰਘ ਪਰਮਾਰ ਨੂੰ ਭੇਜਿਆ ਗਿਆ, ਉਸ ਰਾਹ 'ਤੇ ਪ੍ਰਗਿਆ ਨੂੰ ਤੇ ਹੋਰ ਇਹੋ ਜਿਹੇ ਲੋਕਾਂ ਨੂੰ ਭੇਜਣ ਦੀ ਲੋੜ ਹੈ। ਪਰੰਤੂ ਭਾਰਤੀ ਰਾਜ ਅਜਿਹਾ ਕੁਝ ਕਰਦਾ ਨਜ਼ਰ ਨਹੀਂ ਆ ਰਿਹਾ, ਜਿਸ ਤੋਂ ਭਾਰਤੀ ਰਾਜ ਦੀ ਆਪਣੀ ਇਮਾਨਦਾਰੀ, ਆਪਣੀ ਦਿਆਨਤਦਾਰੀ ਦੇ ਉੱਤੇ ਸਵਾਲੇ ਚਿੰਨ੍ਹ ਲੱਗੇ ਨੇ ਕਿ ਭਾਰਤ ਦਾ ਜਿਹੜਾ ਰਾਜ ਪ੍ਰਬੰਧ ਹੈ ਉਹ ਬਿਲਕੁਲ ਪੱਖਪਾਤੀ ਹੈ। ਉਸ ਦੇ ਲਈ ਘੱਟ ਗਿਣਤੀਆਂ ਵਾਸਤੇ ਹੋਰ ਤੇ ਬਹੁ ਗਿਣਤੀ ਲਈ ਹੋਰ ਕਾਨੂੰਨ ਨੇ। ਸੋ ਸਦਵੀ ਪ੍ਰਗਿਆ ਨੂੰ ਇੱਕ ਤਰੀਕੇ ਨਾਲ ਮਾਫੀ ਕਰ ਦਿੱਤਾ ਗਿਆ, ਉਸ ਨੂੰ ਦੁਬਾਰਾ ਚੋਣ ਲੜਨ ਦਾ ਮੌਕਾ ਵੀ ਪ੍ਰਦਾਨ ਕੀਤਾ ਗਿਆ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਬੇਸ਼ਰਮੀ ਨਾਲ ਉਸ ਦੀ ਪਿੱਠ ਤੇ ਖੜੋਤੇ ਨੇ। ਸੋ ਇਹ ਤਾਂ ਗੱਲ ਹੋਈ ਇੱਕ। ਹੁਣ ਜਿਹੜੇ ਲੋਕ ਇਹ ਦਲੀਲ ਦੇ ਰਹੇ ਨੇ ਕਿ ਸਦਵੀ ਪ੍ਰਗਿਆ ਦੋਸ਼ੀ ਨਹੀਂ ਪਾਈ ਗਈ, ਜੇ ਇਸ ਦਲੀਲ ਨੂੰ ਸਵੀਕਾਰ ਕਰ ਲਈਏ ਤਾਂ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਤਰਵਿੰਦਰ ਸਿੰਘ ਪਰਮਾਰ ਨੂੰ ਕਦੋਂ ਦੋਸ਼ੀ ਪਾਇਆ ਗਿਆ? ਕਿਹੜੀ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ? ਪੁਲਿਸ ਨੇ ਆਪਣੇ ਤੌਰ 'ਤੇ ਦੋਸ਼ੀ ਕਰਾਰ ਦੇ ਕੇ ਉਸ ਨੂੰ ਖਪਾ ਦਿੱਤਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਕੈਨੇਡਾ ਦੇ ਸਿਆਸਤਦਾਨ ਨੇ, ਅਕਸਰ ਉਹਨਾਂ ਗੁਰੂ ਘਰਾਂ ਵਿੱਚ ਜਾਂਦੇ ਨੇ ਜਿਨ੍ਹਾਂ ਗੁਰੂ ਘਰਾਂ ਦੇ ਵਿੱਚ ਜਿਹੜੇ ਖਾਲਿਸਤਾਨੀ ਵਿਚਾਰਾਂ ਨੂੰ ਪਰਨਾਏ ਹੋਏ ਨੇ, ਉਹ ਤਰਵਿੰਦਰ ਸਿੰਘ ਪਰਮਾਰ ਨੂੰ ਆਪਣਾ ਸ਼ਹੀਦ ਮੰਨਦੇ ਨੇ। ਉਹ ਤਰਵਿੰਦਰ ਸਿੰਘ ਪਰਮਾਰ ਦੀ ਯਾਦ 'ਚ ਹਰ ਸਾਲ ਅਖੰਡ ਪਾਠ ਵੀ ਖਿਲਾਉਂਦੇ ਨੇ, ਅਰਦਾਸਾਂ ਵੀ ਕਰਦੇ ਨੇ, ਉਹਨਾਂ ਤਸਵੀਰਾਂ ਵੀ ਲਾਈਆਂ ਹੋਈਆਂ ਨੇ। ਅਕਸਰ ਜਿਹੜੇ ਖਾਸ ਤੌਰ 'ਤੇ ਸਿੱਖ ਸਿਆਸਤਦਾਨ, ਇਹਨਾਂ ਨੂੰ ਬਾਰ-ਬਾਰ ਇਸ ਸਵਾਲ 'ਚ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿ ਤਰਵਿੰਦਰ ਸਿੰਘ ਪਰਮਾਰ ਬਾਰੇ ਆਪਣਾ ਸਟੈਂਡ ਸਪਸ਼ਟ ਕਰੋ। ਭਾਰਤੀ ਸਫੀਰ ਇਸ ਗੱਲ 'ਤੇ ਇਤਰਾਜ਼ ਕਰਦੇ ਨੇ ਕਿ ਉਹਨਾਂ ਗੁਰੂ ਘਰਾਂ ਵਿੱਚ ਇਹ ਸਿਆਸਤਦਾਨ ਜਾਂਦੇ ਕਿਉਂ ਨੇ। ਉਲਟ ਗੱਲ ਇਹ, ਕੈਨੇਡਾ ਸਰਕਾਰ ਦੇ ਇਹਨਾਂ ਚੁਣੇ ਹੋਏ ਨੁਮਾਇੰਦਿਆਂ ਨੂੰ ਚਾਹੀਦਾ ਕਿ ਮੋੜਵੀਂ ਕਾਰਵਾਈ ਕਰਨ, ਭਾਰਤ ਏਜੰਸੀਆਂ ਨੂੰ ਪੁੱਛਣ ਕਿ ਤੁਸੀਂ ਹੁੰਦੇ ਕੌਣ ਹੋ ਸਾਡੇ ਮਾਮਲੇ 'ਚ ਦਖਲ ਦੇਣ ਵਾਲੇ, ਔਰ ਤੁਸੀਂ ਹੁੰਦੇ ਕੌਣ ਹੋ ਸਾਨੂੰ ਸਵਾਲ ਕਰਨ ਵਾਲੇ। ਤੁਹਾਡੇ ਕੋਲ ਇਸ ਗੱਲ ਦਾ ਕੋਈ ਨੈਤਿਕ ਅਧਿਕਾਰ ਨਹੀਂ ਕਿ ਤੁਸੀਂ ਸਾਨੂੰ ਤਰਵਿੰਦਰ ਸਿੰਘ ਪਰਮਾਰ ਬਾਰੇ ਇਹੋ ਜਿਹੇ ਪੁੱਠੇ ਸਿੱਧੇ ਸਵਾਲ ਕਰੋ। ਤੁਸੀਂ ਪਹਿਲਾਂ ਭਾਰਤ ਵਿੱਚ ਕੀ ਹੋ ਰਿਹਾ ਉਸ ਨੂੰ ਸਾਂਭੋ। ਤੁਹਾਡੀ ਸਰਕਾਰ ਨੇ ਇੱਕ ਔਰਤ ਨੂੰ MP ਬਣਾਇਆ ਹੋਇਆ ਜਿਹੜੀ ਦਹਿਸ਼ਤਗਰਦੀ ਦੀ ਕਾਰਵਾਈ 'ਚ ਸ਼ਾਮਲ ਰਹੀ ਹੈ, ਔਰ ਤੁਸੀਂ ਉੱਥੇ ਦਲੀਲ ਦਿੰਦੇ ਹੋ ਕਿ ਉਹ ਅਜੇ ਕਸੂਰਵਾਰ ਨਹੀਂ ਪਾਈ ਗਈ। ਤਾਂ ਤਰਵਿੰਦਰ ਸਿੰਘ ਪਰਮਾਰ ਨੂੰ ਜਿਹੜੇ ਲੋਕ ਮੰਨਦੇ ਨੇ, ਸ਼ਹੀਦ ਮੰਨਦੇ ਨੇ ਜਾਂ ਉਹ ਸਤਿਕਾਰ ਕਰਦੇ ਨੇ ਜਾਂ ਜੋ ਵੀ ਮੰਨਦੇ ਨੇ, ਅਸੀਂ ਉੱਥੇ ਜਾਂਦੇ ਹਾਂ ਇੱਥੋਂ ਦੇ ਸਿਆਸਤਦਾਨ ਹੋਣ ਦੇ ਨਾਤੇ। ਉੱਥੋਂ ਦੀ ਜਿਹੜੀ ਕਾਂਗਰੇਗੇਸ਼ਨ ਹੈ, ਸੰਗਤ ਹੈ, ਉਸ ਕੋਲ ਆਪਣਾ ਸੁਨੇਹਾ ਪਹੁੰਚਾਉਣ ਲਈ ਸਾਨੂੰ ਵੀ ਜਾਣ ਦਾ ਹੱਕ ਹੈ। ਸਾਡੇ ਮਾਮਲੇ 'ਚ ਦਖਲ ਦੇਣ ਦੀ ਥਾਂ 'ਤੇ ਪਹਿਲਾਂ ਤੁਸੀਂ ਆਪਣੇ ਆਪ ਨੂੰ ਸਿੱਧਾ ਕਰੋ। ਸੋ ਭਾਰਤ ਸਰਕਾਰ ਅੱਜ ਦੇ ਮਾਹੌਲ ਵਿੱਚ ਦੁਨੀਆ ਭਰ ਦੇ ਵਿੱਚ ਕਿਸੇ ਵੀ ਦੇਸ਼ ਨੂੰ ਦਹਿਸ਼ਤਵਾਦ ਲਈ ਭੰਡਣ ਦਾ ਹੱਕ ਗਵਾ ਚੁੱਕੀ ਹੈ। ਜੇ ਤੁਸੀਂ ਖੁਦ ਦਹਿਸ਼ਤਗਰਦਾਂ ਦੀ ਪੁਸ਼ਪਨਾਈ ਕਰ ਰਹੇ ਹੋ, ਤੁਹਾਡੇ ਕੋਲ ਹੱਕ ਹੀ ਕੀ ਹੈ ਤੁਸੀਂ ਕਿਸੇ ਨੂੰ ਕੁਝ ਕਹੋ। ਤੁਹਾਨੂੰ ਯਾਦ ਹੋਵੇਗਾ ਪਿਛਲੀਆਂ ਚੋਣਾਂ ਸਮੇਂ ਵੀ ਜਗਮੀਤ ਸਿੰਘ ਨੂੰ ਲੈ ਕੇ ਇਸ ਗੱਲ 'ਤੇ ਉਲਝਾਇਆ ਗਿਆ ਕਿ ਤਰਵਿੰਦਰ ਸਿੰਘ ਪਰਮਾਰ ਬਾਰੇ ਆਪਣਾ ਸਟੈਂਡ ਸਪਸ਼ਟ ਕਰੋ, ਤਰਵਿੰਦਰ ਸਿੰਘ ਪਰਮਾਰ ਬਾਰੇ ਆਪਣੀ ਰਾਏ ਦਿਓ। ਉਹਨਾਂ ਨੂੰ ਮਜਬੂਰੀ ਜੀ ਕਹਿਣਾ ਪਿਆ ਕਿ ਮੈਂ ਏਅਰ ਇੰਡੀਆ ਜਿਹੜੇ ਕਾਂਡ ਸੰਬੰਧ ਵਿੱਚ ਜਿਹੜੀ ਇਨਕੁਆਇਰੀ ਹੋਈ ਸੀ, ਉਸ ਇਨਕੁਆਇਰੀ ਰਿਪੋਰਟ ਨਾਲ ਸਹਿਮਤ ਹਾਂ, ਜਿਸ ਦਾ ਮਤਲਬ ਕਿ ਤਰਵਿੰਦਰ ਸਿੰਘ ਪਰਮਾਰ ਨਾਲ ਉਹ ਸਹਿਮਤ ਨਹੀਂ, ਪਰੰਤੂ ਉਹਨਾਂ ਨੂੰ ਸਫਾਈ ਦੇਣ ਲਈ ਮਜਬੂਰ ਕਿਉਂ ਕੀਤਾ ਗਿਆ? ਜੇ ਤੁਹਾਡਾ ਆਪਣਾ ਦਾਮਨ ਸਾਫ਼ ਹੈ ਫਿਰ ਤਾਂ ਠੀਕ ਹੈ। ਜੇ ਤੁਹਾਡੇ ਆਪਣੇ ਦਾਮਨ 'ਤੇ ਦਾਗ ਲੱਗਾ ਤੇ ਤੁਸੀਂ ਕੈਨੇਡਾ ਵਾਲਿਆਂ ਨੂੰ ਕਿਹੜੇ ਹਿਸਾਬ ਨਾਲ ਅੱਖਾਂ ਵਿਖਾਉਂਦੇ ਹੋ, ਕਿਹੜੇ ਹਿਸਾਬ ਨਾਲ ਘੂਰਦੇ ਹੋ? ਇਹ ਕੁਝ ਸਵਾਲ ਸਾਡੇ ਕੈਨੇਡੀਅਨ ਸਿਆਸਤਦਾਨਾਂ ਨੂੰ ਦਲੇਰੀ ਨਾਲ ਚੁੱਕਣੇ ਚਾਹੀਦੇ ਨੇ। ਸੋ ਦੋਸਤੋ, ਇਹ ਸਨ ਅੱਜ ਦੀਆਂ ਅਪਡੇਟਸ। ਮੁੜ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗਾ ਕੱਲ੍ਹ ਨੂੰ। ਅੱਗੇ ਤੋਂ ਧੰਨਵਾਦ।